ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਅੱਜ ਦਾ ਮੌਜੂ ਤੁਸੀਂ ਸੁਣਿਆ ਉਹਦੇ 'ਤੇ ਅਸੀਂ ਵੇਖਦੇ ਹਾਂ ਪਿਆਰੇ ਕੀ ਫਰਮਾ ਰਹੇ ਨੇ। ਜੀ ਅਸਲਾਮ ਵਾਲੇकुम। अस्सलाम वालेकुम। वालेकुम अस्सलाम बाबियो की हाल है, ठीक हो? अल्हम्दुलिल्लाह अल्हम्दुलिल्लाह मैं बड़े ਸਕੂਨ ਨਾਲ ਤੁਹਾਡਾ ਸ਼ੋਅ ਸੁਣ ਰਹੀ ਸਾਂ, है ना? ਲੇਕਿਨ ਯਕੀਨ ਕਰੋ ਸਾਡੀ ਕਾਲ ਜਿਹੜੀ ਇੰਨੀ ਖੂਬਸੂਰਤ हाँ ਔਰ ਮੈਨੂੰ ਇੰਨਾ ਮਜ਼ਾ ਆਇਆ हाँ ਔਰ ਇੰਨਾ ਅੱਛਾ ਲੱਗਾ। ਯਕੀਨ ਇਹ ਉਹ ਕਾਲ ਸੀ, हाँ ਯਕੀਨ ਕਰੋ हाँ ਇਹ ਉਹ ਕਾਲ ਸੀ ਜਿਹੜੀ ਦਿਲੋਂ ਮਨੋਂ ਰੂਹ हाँ ਆਪਣੀ ਗੱਲ ਕਰ ਰਹੀ ਸੀ। हाँ ਕੋਈ ਕਹਾਣੀ ਨਹੀਂ, हाँ। ਕੋਈ ਫਿਲਾਸਫੀ ਨਹੀਂ, ਕੋਈ सफिया कुछ सफिया नहीं। जी है ना? हाँ बिल्कुल हाँ बिल्कुल। हाँ ਤੇ ਮੈਂ ਬੜਾ ਇੰਜੋਏ ਕੀਤਾ। ਦੇਖੋ हम्म, ਇਹ ਹੁੰਦਾ ਅੰਦਰੋਂ ਦੁੱਖ ਬੋਲਦਾ, हाय ਅੰਦਰੋਂ ਤਕਲੀਫ ਜਿਹੜੀ ਹੈ ਨਾ हाँ ਉਹ ਆਪ ਦੱਸਦੀ ਹੈ हाँ ਕਿ ਇਹ ਹਾਲ ਹੈ। ਬਿਲਕੁਲ ਹੱਡ ਬੀਤੀ ਜਿਹੜੀ ਉਹ ਤੇ ਬੜੀ ਉਹਦੇ ਵਿੱਚ ਹੱਡ ਤੁਹਾਡੇ ਬੀਤੀ ਉਹ ਸਾਰੀ ਹੈ, ਜਗ ਹਮ, ਬੀਤੀ ਤੁਸੀਂ ਬੜੀ ਸੁਣਦੇ ਹੋ, ਫਲਾਣੇ ਨਾਲ ਇਹ ਹੋਇਆ, ਹਾਂ ਫਲਾਣੇ ਦਾ ਇਹ ਹੋ ਗਿਆ। ਹਾਂ ਯਾਰ ਮਜ਼ਾ ਆਉਂਦਾ ਜਦੋਂ ਤੁਹਾਡੀ ਆਪਣੀ ਆਪਣੀ ਗੱਲ ਹੋਵੇ, ਜੀ ਔਰ ਮਜ਼ਾ ਹੀ ਉਸ ਗੱਲ ਦਾ ਹੁੰਦਾ ਕਿ ਜਿਹੜੀ ਤੁਹਾਡੇ ਨਾਲ ਬੀਤੀ, ਹਾਂ ਹਾਂ ਤੁਹਾਡੇ ਨਾਲ ਹੋਈ, ਹਾਂ ਹਾਂ ਤੁਹਾਡੇ ਨਾਲ ਬਣੀਆਂ, ਹਾਂ ਹਾਂ ਉਹ ਦੇਖ ਕੇ ਤੁਸੀਂ ਦੱਸੋ ਹਾਂ ਤੇ ਉਹ ਫਿਰ ਨਾ ਪਹੁੰਚਦੀ ਵੀ, ਉਹਦਾ ਅਸਰ ਵੀ ਹੁੰਦਾ। ਹਾਂ ਹਾਂ ਤੇ ਗੱਲਾਂ ਬਾਤੀ ਤੇ ਫਿਰ ਮੇਰੇ ਵਰਗੇ ਬੜੇ ਸਾਰੇ ਕਰ ਲੈਣਗੇ ਕਿ ਰੋਣੇ ਜੋ ਮਰਜ਼ੀ ਸੁਣਾ ਦੇਣਾ ਇੱਧਰ ਉਧਰ ਦੀ, ਨਹੀਂ ਉਹਦਾ ਅਸਰ ਵੀ ਨਹੀਂ ਹੁੰਦਾ, ਉਹਦੀ ਗੱਲ ਵੀ ਨਹੀਂ ਬਣਦੀ। ਤੇ ਉਹ ਆ ਕੇ ਬਸ ਮੈਨੂੰ ਲੱਗਦਾ ਕਿ ਬਸ ਵੇਲਾ ਹੀ ਐਵੇਂ ਗਵਾਤੇ ਆਪਣਾ ਵੀ ਵਾਕਿਆ ਦਾ। तो बहुत अच्छा लगा, यकीन करो मतलब सच सच दी गल जो है, गल जो सीधी गल है, कोई लगी बंदी नहीं, कोई आज कुछ आज नहीं। मिसाल में ताइयों किया ना कि चलो इसे बहाने ਤੁਹਾਡਾ ਗੁੱਸਾ चांद के साथ है ना? कई और चांद तो तुसी हाँ, और हाँ, चांद के साथ कई दर्द पुराने निकले गल ते होई होई अंदर दी पड़ास पूरी निकली। निकली है। चांद के साथ कई दर्द पुराने निकले, जितने भी दर्द निकले तेरे पुराने गम के हाय, बहाने निकले। ਉਹ ਕਹਿੰਦੇ ਨਾ ਵੱਡੇ ਪੁਰਾਣੀ ਚੋਟਾਂ ਜਿਹੜੀ ਹੁੰਦੀ ਨਾ ਉਹ हाँ ਕਦੀ ਕਦੀ ਜਦੋਂ जाग पैंदियां ਨਿਕਲਦੀਆਂ, ਉਹ ਕਹਿੰਦੇ ਨੇ ਇਹ ਮੌਸਮ ਇਹੋ ਜਿਹਾ ਨਾ ਹਾਂ ਸਾਰੇ ਪੁਰਾਣੇ ਦਰਦ ਨਿਕਲਦੇ। ਹਾਏ ਤੇ ਤੁਸੀਂ ਜਾਣ ਕੇ ਕੋਈ ਇਹੋ ਜਿਹਾ ਛੇੜ ਦਿੰਦੇ ਹੋ। ਨਹੀਂ ਮੈਂ ਤੇ ਅੱਜ ਬੜੇ ਸੀਰੀਅਸਲੀ ਜਿਹੜਾ ਨਾ, ਹਾਲਾਂਕਿ ਇਹਦੇ ਤੇ ਅਸੀਂ ਪਹਿਲੇ ਵੀ ਕਾਫੀ ਸਾਰੇ ਪ੍ਰੋਗਰਾਮ ਕੀਤੇ ਲੇਕਿਨ ਅੱਜ ਖਾਸ ਕਰਕੇ ਕਿਸ ਪਿਆਰੇ ਮਿੱਤਰ ਨੇ ਕਿਹਾ ਸੀ ਕਿ ਇਹ ਕਾਫੀ ਵੱਡਾ ਇੱਕ ਇਸ਼ੂ ਹੈ ਸਾਡੇ। ਸੋ ਇਹਦੇ ਵਿੱਚ ਹਾਲਾਂਕਿ ਮੈਂ ਤੇ ਅਜੇ ਉਹੋ ਜਿਹੀਆਂ ਕੁਝ ਚੀਜ਼ਾਂ ਬਿਆਨ ਵੀ ਨਹੀਂ ਕੀਤੀਆਂ ਜਿਨ੍ਹਾਂ ਦੇ ਨਾਲ ਲੂੰ ਕੰਡੇ ਹੋ ਜਾਂਦੇ, ਅੰਦਰ ਹਿਲ ਜਾਂਦਾ। ऐसे ही है यकीन करो। मतलब मैं हुणी तो हंस रही है, लेकिन उस वक्त ना मेरी ऐसा हो रहा सी कि अल्लाह अकबर, देखो दुनिया च इन्ना कुछ हो रहा है, ਅਸੀਂ ਕਿੰਨੇ ਆਰਾਮ ਨਾਲ ਕਹਦੇ ਨੇ ਕਿ ਨਹੀਂ ਜੀ ਇਹ ਵੀ ਹੈ, ਇਸ ਤਰ੍ਹਾਂ ਵੀ ਹੈ, ਕੋਈ ਨਹੀਂ। ਓਹੋ ਜਿੱਤੇ ਬੀਤ ਰਹੀ ਹੁੰਦੀ ਹੈ, ਜਿਹੜਾ ਇਸ ਉਹ ਤੋਂ ਲੰਘ ਰਿਹਾ ਹੁੰਦਾ, ਜਿਸ ਤੇ ਬੀਤ ਰਹੀ ਹੈ ਉਹ ਦੱਸਦਾ ਨਾ, ਉਹਨੂੰ ਪਤਾ ਲੱਗਦਾ ਨਾ। ਜਿਸ ਤਨ ਲਾਗੇ ਸੋ ਹੀ ਜਿਸ ਤਨ ਲਾਗੇ ਉਹ ਤਨ ਜਾਣੇ, ਹੈ ਨਾ। ਬਾਕੀ ਕਿਨ ਕਿਆ ਪਤਾ ਉਹ ਤਾਂ ਸਿਰਫ ਮਿਸ਼ਾਲ ਮੈਨੂੰ ਨਾ ਇੱਕ ਹੈ ਵੀ ਮੇਰੇ 4 ਲਾਈਨਾਂ ਨੇ ਇਸੇ ਬਾਰੇ ਹੀ ਕਿ ਨਹੀਂ ਮੰਗਰੀਆਂ ਉਹਨਾਂ ਦੀਆਂ 2 ਲਾਈਨਾਂ ਹੁੰਦੀਆਂ, ਮੇਰੀਆਂ 4 ਨੇ ਨਾ 2 ਨਾਹੀਦੀਆਂ ਮਿਲਾ ਕੇ है ना। और मैं बड़ी उदास है सच्ची नाल, और मैं कल मैंने लग रही सी सुनी ना इतनी 2 लाइना कह ही देंगे, और पता नहीं क्यों उन्हें दी कॉल होवे 2 लाइना ना हो ते इस तरह लगता है कि कॉल अधूरी जी रह गई। मतलब ਅਸੀਂ ਕਹਿ ਲਵੋ ਕਿ ਮਿੱਠੇ ਤੋਂ ਬਗੈਰ ਹੀ ਰੋਟੀ ਖਾਧੀ ਹੈ, ਤੀਸਰੀ ਡਿਸ਼ ਹੈ। ਮਿੱਠੇ ਤੋਂ ਬਗੈਰ ਸੱਚੀ ਰੋਟੀ ਦਾ ਕੋਈ ਮਜ਼ਾ ਨਹੀਂ, ਬਹੁਤ ਸ਼ਦੀਦ ਤਲ ਭੋਜਨ ਦੀ ਹੈ ਜਦੋਂ ਤੁਸੀਂ ਖਾਣਾ ਖਾ ਲਓ ਉਸ ਤੋਂ ਬਾਅਦ ਤੁਹਾਨੂੰ ਮਿੱਠਾ ਨਾ ਲੱਭ ਰਿਹਾ ਹੋਵੇ। ਅੱਛਾ ਉਹ ਫਿਰ ਸਾਨੂੰ ਇੱਕ ਆਦਤ ਵੀ ਹੋਵੇ ਅਗਰ ਉਹਦੀ ਨਾ, ਇੱਕ ਤੇ ਹੋਵੇ ਨਾ ਚਲੋ ਠੀਕ ਹੈ ਚੱਲਦਾ, ਤੇ ਜਦੋਂ ਫਿਰ ਇੱਕ ਖਾਣਾ ਪਰੋਸਣ ਵਾਲਾ ਨਾਲ ਮਿੱਠਾ ਵੀ ਰੱਖਦਾ ਹੋਵੇ ਔਰ ਉਸ ਦਿਨ ਉਹਨੇ ਨਾ ਰੱਖਿਆ ਹੋਵੇ ਤੇ ਫਿਰ ਉਹ ਇੰਝ ਲੱਗਦਾ ਜਿਵੇਂ ਚੀਜ਼ ਮਤਲਬ ਨਹੀਂ ਇੰਝ ਨਹੀਂ ਲੱਗਦਾ ਹੁਣ ਮਿੱਠਾ ਲੈ ਵੀ ਆਓ ਕਿਦੋਂ ਤੁਸੀਂ ਖਾਣਾ ਤੇ ਪਤਾ ਲੱਗੇ ਕਿ ਮਿੱਠਾ ਅੱਜ ਹੈ ਹੀ ਨਹੀਂ। ਹਾਂ ਅੱਛਾ, ਅਮਾ ਰਾਬੀਆ ਬਸਰੀ ਦੇ ਹਵਾਲੇ ਨਾਲ ਨਾ ਮੇਰੀਆਂ 4 ਲਾਈਨਾਂ ਨੇ ਕਿ ਜਿੰਦੇ ਨਹੀਂ ਟੁੱਟਾ ਮਨ ਦਾ ਮੰਦਰ, ਜਿੰਦੇ ਨਹੀਂ ਟੁੱਟਾ ਮਨ ਦਾ ਮੰਦਰ, ਉਮਰਾਂ ਲੰਘੀਆਂ ਭਗਤੀ ਕਰਦਿਆਂ ਫਿਰ ਵੀ ਅੱਧ ਕਲੰਦਰ। ਹਾਂ ਕੀ ਬਾਤ। ਔਰ ਦੇਖੋ ਅਮਾ ਰਾਬੀਆ ਬਸਰੀ ਦੀ ਜਿੰਨੀ ਤਪੱਸਿਆ ਹੈ, ਜਿੰਨਾ ਉਹਦਾ ਜ਼ੋਦ ਹੈ, ਜਿੰਨਾ ਮਤਲਬ ਉਹਦਾ ਫਿਲਾਸਫੀ ਅਸੀਂ ਵੇਖੀਏ ਬਈ, ਮੈਂ ਕਹਿੰਦਾ ਕਿ ਬੜੇ ਜਿਹੜੇ ਨੇ ਪਿੱਛੇ ਰਹਿ ਜਾਂਦੇ ਨੇ।
ऐसे लेकिन क्यों आजकल अंदर ने की औरत ने ऐसे वाई ਇਹ ਸਵਾਲ ਹੈ स- ਹਾਂ क्या बात, ਹਾਂ क्या बात, ਹਾਂ क्या ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ। ਹੂੰ ਔਰ ਯਕੀਨ ਕਰੋ ਹੂੰ ਇਹ ਗੱਲਾਂ ਤੋਂ ਨਾ ਹੂੰ ਬੰਦਾ ਸਮਟਾਈਮਸ ਬਹੁਤ ਪਰੇਸ਼ਾਨ ਹੋਵੇ ਨਾ, ਹੂੰ ਬੜਾ ਦੁਖੀ ਬੈਠਾ ਹੋਵੇ, ਹੂੰ ਤੇ ਐਸਾ ਨਹੀਂ ਲੱਗਦਾ ਕਿ ਕਿਸੇ ਨੇ ਇੰਝ ਹੱਥ ਫੜ ਲਿਆ, ਕਿਸੇ ਨੇ ਤਸੱਲੀ ਦੇ ਦਿੱਤੀ, ਕਿਸੇ ਨੇ ਹੂੰ ਹੌਸਲਾ ਦੇ ਦਿੱਤਾ ਕਿ ਹੂੰ ਕੁਛ ਨਹੀਂ ਹੈ। ਹਾਂ ਜੇ ਉਹ ਵੇਲਾ ਨਹੀਂ ਰਿਹਾ, ਹੂੰ ਤੇ ਇਹ ਰਹਿਣਾ ਹੈ ਵੀ ਵੇਲਾ ਨਹੀਂ ਵੀ ਹੂੰ ਮਤਲਬ ਇੰਤਹਾ ਹੋ ਜਾਂਦੀ ਹੈ। ਕਦੀ ਕਦੀ ਹੂੰ ਅਸੀਂ ਕਹਿੰਦੇ ਹਾਂ ਕਿ ਕਿਤੋਂ ਖਤਮ ਹੋਏਗਾ, ਕਿਤੋਂ ਇਹ ਦੁੱਖ ਮੁੱਕਣਾ ਹੈ, ਹੂੰ ਕਿੱਧਰੋਂ ਹੈ ਮਗਰੋਂ ਲੈਣਾ ਹੈ। ਹੂੰ ਕਦੀ ਔਰ ਕਦੀ ਕਦੀ ਅਸੀਂ ਫਿਰ ਅੱਛਾ ਉਸ ਨਵੇਂ ਤੇ ਵੀ ਪਹੁੰਚੇ ਕਿ ਅਸੀਂ ਉਹਨੂੰ ਇੰਜੋਏ ਕਰਨਾ ਸ਼ੁਰੂ ਹੋ ਜਾਂਦੇ ਹਾਂ। ਹੂੰ ਕਹਿੰਦੇ ਹੁਣ ਇਹ ਤੇ ਹੈ ਸਾਡੇ ਨਾਲ, ਹੂੰ ਤੇ ਫਿਰ ਇਹਨੂੰ ਰੋਣਾ ਪਿਟਣਾ ਕਿਹੜਾ, ਫਿਰ ਇਹਨੂੰ ਹੂੰ ਆਪਣੇ ਨਾਲ ਹੀ ਰੱਖਣਾ ਹੈ। ਤੇ ਇਹ ਜਦੋਂ ਰਹਿਣਾ ਹੀ ਨਾਲ ਹੈ, ਲੱਥਣਾ ਹੀ ਨਹੀਂ, ਮੁੱਕਣਾ ਹੀ ਨਹੀਂ। ਕਬੂਲ ਕਰਨ ਦੀ ਇੱਕ ਕਬੂਲ ਕੈਫੀਅਤ ਕਰ ਹਾਂ ਲਈਏ, ਕਬੂਲ ਕਰਨ ਦੀ ਕੈਫੀਅਤ ਕਬੂਲ ਜਿਹੜੀ ਹੈ ਕਰ ਲਈਏ, ਕਬੂਲ ਹੂੰ ਹੋ ਜਾਂਦਾ ਹੈ। ਔਰ ਹੂੰ अब ਉਹ ਅਸੀਂ ਪਤਾ ਨਹੀਂ ਕਰਦੇ ਆ ਕਿ ਨਹੀਂ ਕਰਦੇ, ਉਹ ਆਪੇ ਕਰਾ ਲੈਂਦਾ, ਹੂੰ ਹੂੰ ਉਹ ਵਾਹ ਆਪੇ ਕਰਾ ਵੀ ਔਰ ਲੈਂਦਾ। ਦੇਖੋ ਲੇਕਿਨ ਇਹ ਬੜਾ ਕੁਦਰਤ ਦਾ ਕਰਮ ਹੈ ਰੱਬ ਲੋਕਾਂ ਤੇ ਫਕੀਰ ਲੋਕਾਂ ਤੇ ਕਿ ਹਾਏ ਜਿਹੜੀ ਇਹ ਕੈਫੀਅਤ ਆਉਂਦੀ ਹੈ ਨਾ ਕਬੂਲੀਅਤ ਦੀ ਕੈਫੀਅਤ ਤੇ ਫਕਰ ਉਦੋਂ ਹੀ ਜਿਹੜਾ ਮਸਤਕ ਜਿਨ੍ਹਾਂ ਦੇ ਪਈ ਫਕੀਰੀ ਭਾਗ ਤਿਨਾਂ ਦੇ ਚੰਗੇ ਕਿਆ ਬਾਤ, ਤੇ ਕਿਆ ਹਾਂ ਉਹ ਤੇ ਬਖਤਾਂ ਵਾਲੇ ਲੋਕ ਨੇ ਨਾ ਕਿਆ ਕਿ ਬਾਤ, ਜਿਨ੍ਹਾਂ ਦੇ ਵਿੱਚ ਕਬੂਲੀਅਤ ਦੀ ਸ਼ੁਕਰਾਨੇ ਦੀ ਕਿਆ ਕੈਫੀਅਤ ਬਾਤ ਹੈ। ਉਹ ਫਕੀਰ ਹੂੰ ਲੋਕ, ਹੂੰ ਹਾਏ ਜਦੋਂ ਤੁਸੀਂ ਕਹਿੰਦੇ ਨਾ ਫਕੀਰ ਲੋਕ, ਹੂੰ ਫੌਰਨ ਮੈਨੂੰ ਉਹ ਲੋਕ ਯਾਦ ਆਉਣਾ ਸ਼ੁਰੂ ਹੁੰਦੇ ਨੇ। ਹੂੰ ਉਹ ਸ਼ਕਲਾਂ ਨਜ਼ਰ ਆਉਣਾ ਸ਼ੁਰੂ ਹੋ ਜਾਂਦੀਆਂ ਨੇ। ਉਹ ਲੋਕ ਜਿਹੜੇ ਇੰਨੇ ਸ਼ਕਲੋਂ ਸਾਦਾ ਹੁੰਦੇ, ਹੂੰ ਅੰਦਰੋਂ ਉਨੇ ਹੀ ਗਹਿਰੇ, ਹੂੰ ਉਨੇ ਹੀ ਹੂੰ ਗੂੜੇ, ਔਰ ਉਹਨਾਂ ਦੇ ਅੰਦਰ ਇੱਕ ਬਹੁਤ ਵੱਡਾ, ਹੂੰ ਬਹੁਤ ਵੱਡੀ ਦੁਨੀਆ ਵਸ ਰਹੀ ਹੁੰਦੀ ਹੈ। ਔਰ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਲੰਘ ਕੇ ਕਿੱਥੇ ਕਿਤਨੀ ਮੰਜ਼ਿਲਾਂ ਹੂੰ ਦੀਆਂ ਤੈਅ ਕਰਕੇ ਕਿੱਥੇ ਤੇ ਕਿੱਥੇ ਪਹੁੰਚ ਜਾਂਦੇ। ਉਹਨਾਂ ਨੂੰ ਕੁਝ ਫਿਰ ਰਹਿੰਦਾ ਹੀ ਨਹੀਂ, ਉਹ ਸਭ ਕੁਝ ਹਾਸਿਲ ਹੋ ਵਸੂਲ ਹੂੰ ਹੋ ਚੁੱਕਿਆ ਹੂੰ ਹੁੰਦਾ, ਹੂੰ ਹੂੰ ਕਿਉਂਕਿ ਉਹਨਾਂ ਦਾ ਕਬੂਲ ਹੋਣਾ ਜਿਹੜਾ ਨਾ ਹੂੰ ਉਹ ਮਨਜ਼ੂਰ ਹੋ ਗਿਆ ਹੁੰਦਾ। ਹੂੰ 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 ਅੱਲਾਹ ਅਕਬਰ, ਕਿਆ ਵੈਸੇ ਮਜ਼ਾ ਆਉਂਦਾ ਹੈ ਇਹੋ ਜਿਹੇ ਲੋਕਾਂ ਨਾਲ ਜੇ ਅਸੀਂ ਜੁੜ ਜਾਈਏ, ਇਹੋ ਜਿਹੇ ਲੋਕਾਂ ਨਾਲ ਸਾਡੀ ਜੁੜਤ ਹੋ ਜਾਏ। ਵਾਹ ਇਹ ਤੇ ਬਖਤਾਂ ਦੀ ਗੱਲ ਹੈ ਸੰਗਤ ਐਸੇ ਕਿਆ ਹੈ ਐਸੇ ਨਾ, ਲੋਕਾਂ ਦੀ ਐਸੀ ਸੰਗਤ ਸੰਗਤ ਦਾ ਹੂੰ ਕਿਆ ਹੀ ਮਜ਼ਾ ਆ ਜਾਂਦਾ ਹੈ, ਹੂੰ ਕਿਆ ਹੀ ਮਜ਼ਾ ਆ ਜਾਂਦਾ ਹੈ। ਹੂੰ ਔਰ ਦਿਲ ਕਰਦਾ ਹੈ ਕਿ ਬਸ ਇਹਨਾਂ ਨਾਲ ਹੀ ਜੁੜ ਜਾਈਏ। ਔਰ ਹੂੰ ਫਿਰ ਨਾ ਸਾਰਾ ਕੁਝ ਬੜਾ ਫਿੱਕਾ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਹੂੰ 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 और बहुत सारी रोशनियाँ और बहुत सारिया चीज़ा चमक और सब खत्म हो जाती है। हूँ और सब कुछ बेईमानी जब कुछ मतलब फिक्का जा कोई मज़ा नहीं ਉਹਦੇ ਚ ਰਹਿ ਜਾਂਦਾ हाँ ਬਾਕੀ हाँ ਚੀਜ਼ਾਂ। इसी तरह की ਤੇ इसी तरह ਕਿਆ ਹੀ ਹੈ, ਅੱਲਾਹ ਤਾਲਾ ਬਸ ਜੀ ਸਭ ਨੂੰ ਐਸੇ ਲੋਕਾਂ ਨਾਲ। ਔਰ ਯਕੀਨ ਕਰੋ ਇਹ ਲੋਕ ਕਿਤਰੇ ਇੱਧਰ ਉੱਧਰ ਨਹੀਂ ਹੁੰਦੇ, ਸਾਡੇ ਆਲ ਦੁਆਲ ਹੁੰਦੇ। ਹੁੰਦੇ ਨੇ ਸਿਰਫ ਅਸੀਂ ਮਹਿਸੂਸ ਕਰਨਾ ਹੈ, ਸਿਰਫ ਅਸੀਂ ਉਹਨਾਂ ਨਾਲ जुड़ना है। और अल्लाह करे, अल्लाह करे। अच्छा विशाल जी अपना नाहिद दी कज़न नहीं आ रही काफ़ी अरसा हो है गया ना, हाँ मैं सच्ची मैं पता कल जो नाहिद दी कॉल आई और उस तो बाद ना मैं क्योंकि उन्होंने वो याद करातियां सच्ची नाल मैं तो पता नहीं किधरे हो रही पहुंची हुई था। फिर जो उन्होंने कजन की गल की थी तो मैं कॉल नहीं की थी, मैं क्या नहीं उन्होंने वास्ते मेरा बड़ा दिल करता, यकीन करो कि मैं जो सुन रही हूँ ना शो, मेरा दिल कर रहा वो भी आ जाए, वो भी है। हाय साढ़े सारे संगी साथी जेड़े साढ़े आ जाए और मैं उन्होंने बस सुनती रहा तो मेरा बिल्कुल मेरा दिल कितना याला और वो कॉल आ जाए तो मेरी मतलब जरूरत ही नहीं पई कि मैं नंबर मिलावा कॉल मिलावा। मैंने कहा नहीं, मैं खुद बहुत ज्यादा मिस कर मैंने बड़ा अच्छा लगता ना दाना। और इस तरह कई हमारे खूबसूरत ऐसे जे जिन्ना सी इंतजार कर रहे, जिन्ना दा सी इंतजार कर रहे हैं कि वो आन और कुछ कहन। और यकीन करो उन्हों का कहना जरा ना वो साढ़े तक पहुंच रहा होंदा और दिलों तक पहुंच रहा। ते नहीं जी हुन बहुत देर हो गई, असी बहुत मंतज़र है ताड़ियां दो लाइनां दे और बहुत अरसा हो गया। ते सुनाई दियो जी बिल्कुल असी सुनना चाहते हैं। हाँ मेहरबानी होएगी, बहुत अच्छा लगता है। पता नहीं क्यों मैंने बहुत और यकीन करो
ਉਹ ਦੋ ਲਾਈਨਾਂ ਦਾ ਨਾ ਬਹੁਤ ਦੇਰ ਤੱਕ ਦਿਲ ਤੇ ਅਸਰ ਰਹਿੰਦਾ ਔਰ ਉਹ ਪਤਾ ਨਹੀਂ ਉਹ ਜਿਸ ਤਰ੍ਹਾਂ ਇੱਕ ਕੈਫੀਅਤ ਜੀ ਬਣ ਜਾਂਦੀ ਹੈ ਨਾ ਉਹ ਬਹੁਤ ਅਰਸੇ ਤੱਕ ਉਹ ਬਣੀ ਰਹਿੰਦੀ ਹੈ ਔਰ ਫਿਰ ਉਹਦੇ ਚੋਂ ਬਾਹਰ ਆਉਣ ਨੂੰ ਦਿਲ ਨਹੀਂ ਕਰ ਰਿਹਾ ਹੁੰਦਾ ਤੇ ਬਸ ਜੀ ਅਸਲ ਲਫ਼ਜ਼ ਉਹੀ ਹੁੰਦੇ ਨੇ ਜਿਹੜੇ ਤੁਹਾਡੇ ਕੰਨਾਂ ਦੇ ਰਾਹੀਂ ਤੁਹਾਡੀ ਰੂਹ ਤੱਕ ਪਹੁੰਚਦੇ ਨੇ ਐਸੇ ਹੀ ਐਸੇ ਹੀ ਔਰ ਜਦੋਂ ਕਦ ਤੁਸੀਂ ਦੋਸਤੀ ਵਾਰ ਤੇ ਮੈਨੂੰ ਬੜਾ ਹਾਸਾ ਸੀ ਮੈਨੂੰ ਬਚਪਨ ਦਾ ਉਹ ਯਾਦ ਹੈ ਜੋ ਅਸੀਂ ਨਾ पता नहीं क्यों बड़े जोश में दोस्ती ऐसा ना था जो सन तो पता नहीं मेरे दिमाग में बार बार आई जाए मैं क्या हाथ धो गई मिसाल मतलब तेन क्यों दिमाग आई जा रहे केड़ा सोना बचपन च तो सानू समझ नहीं आती सी बस एवं गाते रहने सा लेकिन देखो पता नहीं बड़ा खूबसूरत नाता होंदा जी वो भी कायम दायम रहना चाहिए और वो भी बड़े बड़े ब्लैसिंग जिन्हां ते होए खास कोई रहमत वो भी रिश्ता वो भी नाता जड़ा ना वो भी बस उन्हां वास्ते ही होंदा है बिल्कुल इसी तरह ही ते अल्लाह ताला सबनू अपने हिस्सा मान सके और शादो बाद रखे जी ते मैं मुंतजिर है मैंने पता नहीं जी कॉल कर लो खुदारा और कजन ते मैंने लगता है कुछ बहुत मसरूफ हो गए कजन बहुत मसरूफ हो गई थैंक यू सलामत रहो अल्लाह हाफिज़ अल्लाह हाफिज़ 0429923216 हेलो सर हिलरी अस्सलाम वालेकुम वालेकुम अस्सलाम की हाल है थोड़ा ठीक हो हाँ जी मैं ठीक है और बहुत मजा आ रहा है बड़ी देर तो बहुत मजा आ रही है कॉल आंदा हाँ तू बहुत शरारती है भाई नीलो हाय नहीं कसम वैसे सफिया जी ने आके ना मजा है ना सफिया जी दी आज है कॉल ऑफ द डे बाकी नल बहुत जबरदस्त कहते ने पुत भावे वली होवे हां नहीं मां दी पैरां दी खाक वर्गा हां बिल्कुल ऐसे तो ही ठीक है ते फिर देखो ना औरत दी अजमत हां ते औरत जिन्हों कहंदे ने साडी गैरत आप कई बार इज्जत ही नहीं करदा हाय ते कहंदे ने साडी गैरत अच्छा नहीं वो गैरत पता किनू कहंदे ने गैरत तो ਜਿਹੜੀਆਂ ਤਿੰਨ ਚਾਰ ਹੁੰਦੀਆਂ ਨੇ ਘਰ 'ਚ ਹਾਂ ਭੈਣ ਹੈ ਮਾਂ ਹੈ ਬੀਵੀ ਹੈ ਬੇਟੀ ਹੈ ਉਹ ਗੈਰਤ ਨੇ ਬਾਹਰ ਜਿਨ੍ਹਾਂ ਦੀਆਂ ਵੀ ਬੇਟੀਆਂ ਮਾਵਾਂ ਧੀਆਂ ਭੈਣਾਂ ਨੇ ਉਹਨਾਂ ਨੂੰ ਛੱਡ ਕੇ ਸਭ ਮਤਲਬ ਗੈਰਤ ਸਿਰਫ ਉੱਥੇ ਹੀ ਉਹਨਾਂ ਦੀ ਜਿਹੜੀ ਹੁੰਦੀ ਹੈ ਹਾਂਜੀ ਦੇਖੋ ਨਾ ਜਦੋਂ ਉਹਨਾਂ ਦੀ ਭੈਣ ਨੂੰ ਕੁਝ ਕਿਹਾ ਜਾਏਗਾ ਜਾਂ ਮਾਂ ਨੂੰ ਜਾਂ ਬੇਟੀ ਨੂੰ ਤੇ ਫਿਰ ਤੇ ਉਹ ਆਗ ਬਗੂਲਾ ਗੈਰਤ ਜਾਗ ਜਾਂਦੀ ਤੇ ਜਿਲੇ ਬੇਗਮ ਨੂੰ ਭਾਵੇਂ ਜੁੱਤੀਆਂ ਵੀ ਮਾਰਦੀ ਹੈ ਕੋਈ ਗੱਲ ਨਹੀਂ ਇੱਧਰ ਉੱਧਰ ਵਾਲੀ ਜਿਹੜੀ ਹੁੰਦੀ ਹੈ ਉਹਨੂੰ ਤੇ ਸਦਕੇ ਵਾਰੀ ਹੋਈ ਫਿਰਦੇ ਨੇ ਹੈ ਉੱਥੇ ਇਹ ਨਹੀਂ ਪਤਾ ਹੁੰਦਾ ਕਿ ਇਹ ਬਗੈਰਤੀ ਹੋ ਰਹੀ ਹੈ ਉੱਥੇ ਗੈਰਤ ਸੋ ਗਈ ਹੁੰਦੀ ਹੈ ਕਿ ਮੇਰੇ ਘਰ ਦੀ ਧੀਆਂ ਭੈਣਾਂ ਨੂੰ ਤਾਂ ਇਹ ਚੀਜ਼ਾਂ सोचनियां चाहिए बाकी औरत दी अजमत की क्या ही बात है अल्लाह ताला ने देखो कितनी खूबसूरती नाल औरत नु बनाया औरत को पुतला नहीं सी बना के रखा गया देखो और बेपर्दगी नहीं की गई और किस कदर खूबसूरत अंदाज ना दुनिया च लाया गया लिबास समेत इनको बिठा दिता गया आदम अलैहिस्सलाम दे दिल दा सुकून बना के बैठे ते औरत दे दिल दा सुकून है मां दी सूरत बेटी दी सूरत बीवी दी सूरत जी बहन दी सूरत जी ते इन्ना बड़ा रुतबा औरत ना उनदी औरत ते मर्द किथों आंदे माजरत दे नाल सर किथों आंदे ਇਹਨਾਂ ਨੂੰ ਕਿੰਨੇ ਬਣਾਉਣਾ ਸੀ ਇਹਨਾਂ ਦੇ ਪੁਤਲੇ ਤੇ ਅੱਲਾ ਮੀਆਂ ਨੇ ਨਹੀਂ ਸੀ ਨਾ ਬਣਾਣੇ ਨਹੀਂ ਇਹਨਾਂ ਦੇ ਪੁਤਲੇ ਸਾੜੇ ਜਾਣੇ ਸਨ ਜਿਵੇਂ ਦੇ ਕੰਮ ਕਰਦੇ ਨੇ ਚੰਗੇ ਕੰਮ ਕਰਨ ਸਾਰੇ ਮਰਦ ਵੈਸੇ ਅੱਲਾ ਮਾਫ ਕਰੇ ਪੰਜੇ ਉਂਗਲਾਂ ਬਰਾਬਰ ਤੇ ਨਹੀਂ ਸਾਰੇ ਵਾਸਤੇ ਤੇ ਨਹੀਂ ਹੁੰਦਾ ਬੇਸਿਕਲੀ ਉਹ ਜਿਵੇਂ ਸਿਆਣੇ ਕਹਿੰਦੇ ਸੁੱਕਿਆਂ ਸਾਵੇ ਸੜ ਜਾਂਦੇ ਬੇਸਿਕਲੀ ਅਸੀਂ ਕਰ ਰਹੇ ਸੀ ਇਹ ਗੱਲ ਜਿਹੜੀ ਹੈ ਤਾਰੀਖੀ ਤੌਰ ਤੇ ਜਾਂ ਲਾਜ਼ ਦੀ ਜਾਂ ਇਕੁਐਲਿਟੀ ਦੀ ਠੀਕ ਹੈ ਡਿਸਕ੍ਰਿਮੀਨੇਸ਼ਨ ਨਾ ਹੋਵੇ ਜਿੱਥੇ ਨਾ ਬੇਸਿਕਲੀ ਸਾਡੀ ਸੋਸਾਇਟੀ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੈ ਬਿਲਕੁਲ ਅਸੀਂ ਮਤਲਬ ਇਜਤਮਾਈ ਤੌਰ ਤੇ ਉਹਦੀ ਬੇਸਿਕਲੀ ਮਰਕਜ਼ੀ ਤੌਰ ਤੇ ਇਹ ਗੱਲ ਕਰ ਰਹੇ ਹਾਂ ਅਸੀਂ ਬਿਲਕੁਲ ਸਹੀ ਕਹਿ ਰਹੇ ਔਰ ਉਹਦੇ ਚ ਤਗੜੇ ਮਾੜੇ ਸੋਸਾਇਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਅਨਬੈਲੈਂਸਡ ਨੇ ਉਹਨਾਂ ਤੇ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਇਹ ਦੇਖੋ ਜਿਸ ਖਾਤੂਨ ਕੋਲ ਪੈਸਾ ਹੈ ਜਾਂ ਪੈਸੇ ਵਾਲੇ ਦੀ ਖਾਤੂਨ ਹੈ ਹਾਂਜੀ ਉਹਨੂੰ ਸਲੂਟ ਮਾਰੇ ਜਾਣ ਹਾਂ ਉਹਦੇ
ਪਿੱਛੇ ਦੌੜਾਂ ਲੱਗ ਰਹੀਆਂ ਹੋਣਗੀਆਂ। ਇਹੀ ਬੇਸਿਕ ਗੱਲ ਕਰ ਰਹੇ ਹੋ ਹਾਂ ਕਿ ਹਾਂ ਪੈਸਾ ਹੈ ਨਾ, ਪੈਸੇ ਪੈਸਾ ਨੂੰ ਸਲਾਮਾਂ ਨੇ, ਹਾਂ ਇਕਨੋਮੀ ਉਹਦੇ ਵਿੱਚ ਨਾ ਸਾਰੀ ਉਹ ਵੀ ਤੇ ਔਰਤ ਹੀ ਹੈ, ਠੀਕ ਹੈ ਨਾ। ਹੂੰ ਲੇਕਿਨ ਉਹੀ ਔਰਤ ਕਿਸੇ ਮਾੜੇ ਘਰ ਚ ਜਿਹੜੇ ਤੇ ਉਹਨੂੰ ਲਾਂਤਾਂ ਪਾਈਆਂ ਜਾ ਰਹੀਆਂ, ਤੂੰ ਇੰਜ ਕਿਉਂ ਕੀਤਾ, ਤੂੰ ਐ ਕਿਉਂ ਕੀਤਾ, ਉਹ ਪੈਸੇ ਵਾਲਿਆਂ ਦੀ ਭਾਵੇਂ ਦੌੜ ਵੀ ਗਈ ਹੋਵੇ, ਹਾਂ ਦੇਖੋ ਨਾ ਉਹ ਇੰਨੇ ਉਹਨੂੰ ਰਿਸਪੈਕਟ ਵੀ ਦਿੱਤੀ ਜਾਏਗੀ ਫਿਰ ਵੀ। ਹਾਂਜੀ ਉਹ ਜਿਹੜੀ ਗੱਲ ਨਹੀਂ ਸੀ ਸਰ, ਉਹ ਕਿ ਮਾਜ਼ਰਤ ਦੇ ਨਾਲ ਪਤਾ ਨਹੀਂ ਕਹਿਣੀ ਚਾਹੀਦੀ ਕਿ ਨਹੀਂ, ਆਪਣੀਆਂ ਕਰਨ ਤੇ ਫਨਕਾਰੀ ਹੈ ਤੇ ਦੂਜਿਆਂ ਦੀਆਂ ਕਰਨ ਤੇ ਆਹੋ ਆਹੋ ਹੈ ਨਾ। ਹਾਂਜੀ ਤੇ ਮਤਲਬ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ, ਇਕੁਅਲ ਰਹੋ। ਕਿਸੇ ਦੀ ਬੇਟੀ ਬਹਿਨ ਜੋ ਵੀ ਹੈ, ਭਾਵੇਂ ਅਮੀਰ ਹੈ ਤੇ ਭਾਵੇਂ ਗਰੀਬ ਹੈ, ਔਰਤ ਇੱਕ ਇੱਜ਼ਤ ਹੈ, ਇਹ ਯਾਦ ਰੱਖੋ। ਇਹ ਨਹੀਂ ਕਿ ਪੈਸੇ ਵਾਲੀ ਹੈ ਤੇ ਇਹਨੂੰ ਜੀਜੀ ਤੇ ਪਿੱਛੇ ਪਿੱਛੇ ਫਿਰਦੇ ਰਹਿਣਾ, ਔਰ ਕਿ ਮਤਲਬ ਪੈਸੇ ਵਾਲੀ ਹੈ, ਬਹੁਤ ਪੜ੍ਹੀ ਲਿਖੀ। ਇਹਦੀ ਕਨਸੈਪਟ ਇੱਕ ਹੈ ਕਿ ਬਹੁਤ ਪੜ੍ਹੀਆਂ ਲਿਖੀਆਂ ਤੇ ਉਹਨਾਂ ਨੇ ਬੜੀਆਂ ਸੱਚ ਸਲਾਮਾਂ ਹੋ ਰਹੀਆਂ ਨੇ, ਪੜ੍ਹੀ ਲਿਖੀ ਹੈ। ਔਰ ਤੁਸੀਂ ਦੇਖੋ ਬਾਜ਼ ਦਫਾ ਪੜ੍ਹੇ ਲਿਖੇ ਇਨਸਾਨ ਜਿਹੜੇ ਨਾ ਖੂਹ ਖਾਤੇ ਚ ਪਾ ਦਿੰਦੇ। ਨਹੀਂ ਗੱਲ ਤੇ ਤਰਬੀਅਤ ਦੀ ਹੁੰਦੀ ਹੈ ਬੇਸਿਕਲੀ। ਹਾਂ ਤਰਬੀਅਤ ਅੱਛੀ ਹੋਣੀ ਚਾਹੀਦੀ ਹੈ, ਮਰਦਾਂ ਦੀ ਵੀ ਤੇ ਔਰਤਾਂ ਦੀ ਵੀ। ਤੇ ਔਰਤ ਦੀ ਇੱਜ਼ਤ ਕਰਨਾ ਸਿੱਖੋ। ਇਹ ਨਹੀਂ ਕਿ ਉਹ ਪੈਸੇ ਵਾਲੀ ਹੈ, ਬਹੁਤ ਪੜ੍ਹੀ ਲਿਖੀ ਤੇ ਬਸ ਉਹਦੀ ਹੀ ਇੱਜ਼ਤ ਹੈ। ਜਿਹੜੀ ਵਿਚਾਰੀ ਨਹੀਂ ਪੜ੍ਹੀ ਲਿਖੀ, ਹੋ ਸਕਦਾ ਉਹਦੀ ਸੀਰਤ ਬਹੁਤ ਹੀ ਅੱਛੀ ਹੋਵੇ, ਠੀਕ ਹੈ ਬਿਲਕੁਲ, ਉਹਦੀ ਤਰਬੀਅਤ ਇੰਨੀ ਅੱਛੀ ਹੋਈ ਹੋਵੇ ਕਿ ਉਹ ਪੜ੍ਹੀਆਂ ਲਿਖੀਆਂ ਤੋਂ ਵੀ ਅੱਗੇ ਹੋਵੇ। ਹਾਂ ਕਿਉਂ ਨਹੀਂ ਹੈ ਤੇ ਔਰਤ और इज्जत करना सीखो, और ख्याल एहसास करना सीखो। बेसिकली तो साडे अंदर एहसास का जज्बा होना चाहिए। जेड़ी मर्द हजरात औरत नूं माजरत दे नाल कहने जी पैर दी जुत्ती समझते ने, ऐ की है कि वो ऐ सोचन कि उन्हां दी मां भी औरत। असल विच ना नीलो जिहड़ो असीं इंसान समझांगे ना, ਅਸੀਂ ਹਿਊਮਨਿਟੀ ਤੇ ਗੱਲ ਕਰਾਂਗੇ, ਹਿਊਮਨਸ ਰਾਈਟਸ ਦੀ ਗੱਲ ਕਰਾਂਗੇ। ਹਿਊਮਨ ਰਾਈਟਸ ਜਿਹੜੇ ਨੇ ਉਹ ਸਿਰਫ ਮਰਦਾਂ ਦੇ ਨਹੀਂ ਹੁੰਦੇ, ਹਿਊਮਨਸ ਦੇ ਵਿੱਚ ਔਰਤਾਂ ਵੀ ਨੇ। ਬੇਸਿਕਲੀ ਸਾਨੂੰ ਜ਼ਰੂਰਤ ਹੈ ਸਮਝਣ ਦੀ, ਹਿਊਮਨਿਟੀ ਨੂੰ ਸਮਝਣ ਦੀ ਜ਼ਰੂਰਤ ਹੈ, ਇਨਸਾਨੀਅਤ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਜਦੋਂ ਉਸ ਦੇ ਵਿੱਚ ਇਨਸਾਨੀਅਤ ਦੇ ਵਿੱਚ ਨੂੰ ਇਹਤਰਾਮ ਦਿਆਂਗੇ, ਉਹਦੇ ਵਿੱਚ ਫਿਰ ਸਾਰਿਆਂ ਨੂੰ ਦਿਆਂਗੇ। ਫਿਰ ਅਸੀਂ ਇਹ ਨਹੀਂ ਕਹਾਂਗੇ ਇਹ ਮਰਦ ਹੈ, ਇਹ ਔਰਤ ਹੈ, ਇਹ ਖੁਸਰਾ ਹੈ, ਇਹ ਫਲਾਂ ਹੈ, ਇਹ ਫਲਾਂ ਹੈ। ਨੋ ਨੋ ਨੋ, ਇਨਸਾਨ ਹੈ, ਇਨਸਾਨ ਹੈ। ਹਾਂ 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 ਇਨਸਾਨੀਅਤ बिल्कुल ऐसे। और बहुत खूबसूरत गुफ्तगू हो रही है। कल मैं कॉल मिलानी चाहती थी, लाहिजी की कॉल आई, मैं क्या नहीं ਹੁਣ ਇਹਨੂੰ ਸੁਣਨਾ ਹੈ, ਇਸ ਕਾਲ ਨੂੰ ਸੁਣਨਾ ਸੀ, ਇਹਨਾਂ ਨੂੰ ਸੁਣਨਾ, ਬਾਜੀ ਆਪਣੀ ਨੂੰ ਸੁਣਨੀ ਸੀ। ਬਾਕੀ ਨਿਗਾਹ ਚ ਹੀ ਨਹੀਂ ਆ ਰਹੇ, ਅਸੀਂ ਬਹੁਤ ਮਿਸ ਕਰ ਰਹੇ ਹਾਂ। ਉਹਨਾਂ ਨੂੰ ਆਉਣਾ ਚਾਹੀਦਾ ਹੈ। ਵੈਸੇ ਪਿਛਲੇ ਮੈਂ ਮਜ਼ਾਕ ਦੇ ਵਿੱਚ ਬੜਾ ਕੁਝ ਕਰ ਰਹੀ ਸੀ, ਸ਼ਰਾਰਤਾਂ ਕਰ ਰਹੀ ਸੀ। ਨਿਗਾਹ ਜੀ ਨਾਰਾਜ਼ ਨਹੀਂ ਹੋਣਾ ਪਲੀਜ਼, ਨਾ ਜੀ। ਨਹੀਂ ਉਹ ਖੁਸ਼ ਹੁੰਦੇ ਨੇ। ਹਾਂ ਉਹ ਖੁਸ਼ ਹੁੰਦੇ ਨੇ। ਦੂਸਰਾ ਇਹ ਵੀ ਕਿ ਨੀਲੋ ਸਵੇਰੇ ਨਾ ਫਾਲ ਕਢਾਉਂਦੇ ਆ, ਤੁਸੀਂ ਵੀ ਕਢਾਓ, ਮੈਂ ਵੀ ਕਢਾਉਣਾ ਹੈ ਕਿ ਇਹ ਆਪਣਾ ਕਜ਼ਨ ਜਿਹੜੀ ਹੈ ਨਿਗਤ, ਹਾਂ ਕਿੱਥੇ ਚਲੀ ਗਈ ਹੈ ਨਾ। ਅੱਜ ਕੱਲ ਉਹ ਕਹਿ ਰਹੇ ਨੇ ਜਿੰਨੀਆਂ ਲਾੜੀਆਂ ਨੇ ਨਾ, ਉਹਨਾਂ ਕਰ ਲਈਏ ਰੈਡੀ ਰੂਡੀ, ਤਿਆਰ ਸ਼ਰ ਕਰ ਲਈ, ਅੱਗੇ ਫਿਰ ਮਰਮ ਆ ਜਾਣੇ ਜੀ। ਆਹੋ ਇੰਜੀ ਹੈ। ਚਲੋ ਜੀ, ਅੱਲਾਹ ਤਾਲਾ ਉਹਨਾਂ ਨੂੰ ਅੱਛੀ ਮਸਰੂਫੀਅਤ ਦੇਵੇ ਔਰ ਅੱਲਾਹ ਸਲਾਮਤ ਰੱਖੇ ਉਹਨਾਂ ਨੂੰ, ਬਰਕਤਾਂ ਦੇਵੇ। ਤੋ ਜ਼ਰੂਰ ਆਣ, ਜਦੋਂ ਵੀ ਮੌਕਾ ਮਿਲੇ ਉਹਨਾਂ ਨੂੰ, ਕੋਈ ਫੁਰਸਤ ਹੋਏਗੀ ਤੇ ਜ਼ਰੂਰ ਆਣ। ਇੱਥੇ ਵਾਲੇ ਮੇਕਅਪ ਲਈ ਬੈਠੇ ਨੇ, ਉਹਨਾਂ ਦੀਆਂ ਗੱਲਾਂ ਬਾਤਾਂ। ਆਹੋ ਅਸੀਂ ਵੀ ਕਰਵਾਉਣਾ, ਗੱਲਾਂ ਨਾਲ ਮੇਕਅਪ ਕਰਵਾਉਣਾ। ਬਿਲਕੁਲ, ਅਸੀਂ ਉਹਨਾਂ ਦੀ ਗੱਲਾਂ ਬਾਤਾਂ ਦਾ ਮੇਕਅਪ ਕਰਨਾ ਚਾਹ ਰਹੇ ਹਾਂ ਔਰ ਆਪਣਾ ਹੀ ਵੱਖਰਾ ਹੀ ਮਜ਼ਾ ਹੈ। ਜ਼ਬਰਦਸਤ ਗੁਫ਼ਤਗੂ। ਮੈਂ ਥੋੜੀ ਦੇਰ ਪਹਿਲੇ, ਮੈਂ ਜਦੋਂ ਸ਼ਾਦੀ ਤੋਂ ਆਈ ਨਾ, ਤੇ ਮੈਂ ਉੱਥੋਂ ਜਿਹੜੇ ਆਈ ਨਾ, ਤੇ ਤੁਹਾਡਾ ਟੌਪਿਕ ਜਿਹੜੇ ਮੈਂ ਸੁਣਿਆ ਨਾ, ਤੇ ਮੈਂ ਬਹੁਤ ਚੀਜ਼ਾਂ ਮਹਿਸੂਸ ਕਰਦੀ ਰਹੀ ਕਿ ਵਾਕਈ ਔਰਤ ਦੇਖੋ ਕਈ ਜਗ੍ਹਾ ਕਿੰਨੀ ਮਜ਼ਲੂਮ ਹੈ, ਕਈ ਜਗ੍ਹਾ ਰਾਜੀ ਔਰਤ ਚਲਾ ਰਹੀ ਹੈ। ਸਭ ਇਕੁਅਲ ਕਿਉਂ ਨਹੀਂ ਹੁੰਦਾ? ਸਭ ਦੇ ਨਾਲ ਇੱਕੋ ਜਿਹਾ ਕਿਉਂ ਨਹੀਂ ਰਿਹਾ ਜਾਂਦਾ? ਚਾਹੇ ਮਾਂ ਹੈ, ਬੇਟੀ ਹੈ, ਬਹਿਨ ਹੈ, ਬੀਵੀ ਹੈ, ਸਭ ਨੂੰ ਇੱਕੋ ਜਿਹਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ? ਹਾਂ ਵੇਖ ਗੱਲ ਸੁਣੋ ਨੀਲੋ, ਇੱਕ ਸਾਡੀ ਨਾ ਬਹੁਤ ਮੁਹਤਰਮ ਔਰ ਸਾਡੇ ਕਲਾਸਿਕ ਟਾਈਮ ਦੀ ਬਿਹਤਰੀਨ ਕਾਲਰ ਗੋਗੋ ਜੀ ਕਿਤੇ ਗਵਾਚੀ ਹੋਈ ਸੀ। ਹਾਂਜੀ ਤੇ ਉਹਦਾ ਮੈਸੇਜ ਆਇਆ, ਕਹਿੰਦੀ ਕੀ ਹਾਲ ਹੈ, ਮੈਂ ਪ੍ਰੋਗਰਾਮ ਸੁਣਨ ਡਈ ਹਾਂ ਤੇ ਭੈਣ ਮੇਰੀ ਕੇ ਕਾਲ ਕਰ ਵੀ ਲੈ ਨਾ, ਸੁਣ ਰਹੀ ਤੇ ਆਓ ਨਾ ਗੋਗੋ ਜੀ, ਆਪਣੀ ਆਵਾਜ਼ ਸੁਣਾਓ। ਵੈਸੇ ਮੈਂ ਕਦੀ ਉਹਨਾਂ ਦੀ ਆਵਾਜ਼ ਨਹੀਂ ਸੁਣੀ। ਅੱਛਾ ਹਾਂ, ਵਾਕਈ ਤੁਸੀਂ ਨਹੀਂ ਸੁਣੀ। ਉਹਨਾਂ ਦੀ ਆਵਾਜ਼ ਬੜੀ ਖੂਬਸੂਰਤ ਹੈ, ਯਕੀਨ ਕਰੋ। ਗਾਣਾ ਅਗਰ ਗਾਣ ਨਾ, ਅਗਰ ਗਾਉਂਦੇ ਨਹੀਂ ਵੈਸੇ, ਵੈਰੀ ਗੁੱਡ, ਤੇ ਉਹ ਬੜਿਆਂ ਨੂੰ ਪਿੱਛੇ ਛੱਡ ਸਕਦੇ ਨੇ।
ਬਹੁਤ ਅੱਛੇ, ਤੇ ਜ਼ਰੂਰ ਆਣਾ ਚਾਹੀਦਾ ਹੈ, ਜ਼ਰੂਰ ਕਰਨ। ਔਰ ਸ਼ਮਸਾ ਜੀ ਦਾ ਮੈਂ ਗੱਲ ਸੁਣ ਰਹੀ ਸੀ, ਨਾਹੀਦ ਦੀ ਗੱਲ ਕਰ ਰਹੇ ਸਨ, ਔਰ ਵਾਕਈ ਨਾਹੀਦ ਜੀ ਦੀ ਗੱਲ ਤੋਂ ਜਦੋਂ ਉਹਨਾਂ ਨੇ ਕਿਹਾ ਨਾ ਮੈਂ ਨਾਹੀਦ ਕਹਿਣਾ ਚਾਹ ਰਹੀ ਸਾਂ, ਤੇ ਉਸੇ ਟਾਈਮ ਬਿਲਕੁਲ ਤੁਹਾਡੀ ਤਰ੍ਹਾਂ ਦੋਵਾਂ ਦੀ ਤਰ੍ਹਾਂ ਨਾ ਮੈਨੂੰ ਵੀ ਮੇਜਰ ਸਾਹਿਬ ਯਾਦ ਆਏ। ਉਹ ਵੀ ਇਸ ਤਰ੍ਹਾਂ ਸੀ, ਨਾਹੀਦ ਕਹਿ ਦੋ ਸੀ, ਤੇਰਾ ਨਾਹੀਦ ਕੀ ਹੋ ਮੇਜਰ ਸਾਹਿਬ, ਕਮਾਲ ਹਸਤੀ। तो मैं इतना याद आए, बट सबने याद कर लिया कल, बहुत बहुत। बस अल्लाह ताला बट सब दर्जात बुलंद करे। और मिसेस वलीउल्लाह देवी ते शमसा जी दा मैं सुनया कि मतलब बीमार ने, उन्हां दी बहुत ढेरां दुआवां ने, अल्लाह ताला उन्हां सेहत सलामती वाली जिंदगी दे। आमीन आमीन आमीन। और जो भी कोई सुन रहा है जेड़ा जान रहा है वो आके जरूर दसे कि उन्हां दी कैसी तबीयत है, सब कुछ ना। ਮੇਰੇ ਕੋਲੋਂ ਕੱਲ ਤੁਸੀਂ ਸੁਣਿਆ ਹੋਣਾ, ਮੇਰੇ ਕੋਲ ਮਿਸਟੇਕ ਹੋ ਗਈ, ਮੇਰੇ ਕੋਲ ਨੰਬਰ ਨਹੀਂ ਸੇਵ ਹੋ ਸਕਿਆ, ਕਿਉਂਕਿ ਮੈਂ ਬੇਸਿਕਲੀ ਦੱਸ ਚੁੱਕਿਆ ਸਾਂ ਉਹਨਾਂ ਨੂੰ, ਔਰ ਮੈਂ ਇਹ ਵੀ ਕਿਹਾ ਸੀ ਕਿ ਅਗਰ ਕੋਈ ਪ੍ਰੋਬਲਮ ਹੋਵੇ ਤਾਂ ਮੈਨੂੰ ਦੱਸ ਦੇਣਾ ਤੁਸੀਂ। ਤੇ ਮੈਂ ਤੇ ਇਸੇ ਵਿੱਚ ਹੀ ਸਾਂ ਕਿ ਉਹਨਾਂ ਦੀ ਮੈਂ ਮਤਲਬ ਕਿਤੇ ਮਸਰੂਫ ਸਾਂ ਕਿਸੇ ਕੰਮ 'ਚ ਸ਼ਾਇਦ, ਤੇ ਮੈਂ ਮੈਂ ਲਾਸ਼ੋਰੀ ਤੋਂ ਮੈਂ ਕਿ ਮੈਂ ਫੀਡ ਕਰ ਲਾਂਗਾ, ਲੇਕਿਨ ਉਹ ਬਾਅਦ ਵਿੱਚ ਪਤਾ ਹੀ ਨਹੀਂ ਲੱਗਾ ਕਿੱਧਰ ਚਲਾ ਗਿਆ। ਉਹ ਬੇਸਿਕਲੀ ਗਏ ਹੋਏ ਸਨ ਕਰਾਚੀ। ਦੇਖੋ ਜਿੰਨਾ ਸਾਰੀ ਜ਼ਿੰਦਗੀ ਜਿਹਦੇ ਵਾਸਤੇ ਉਹ ਵਿਚਾਰੇ ਜਿਹਦੀ ਔਲਾਦ ਨੂੰ ਵੀ ਪਾਲਦੇ ਰਹੇ, ਤੇ ਅਖੀਰ ਫਿਰ ਉਹ ਕਹਿੰਦੇ ਮੈਂ ਹੁਣ ਇੱਥੇ ਆਈ ਨਹੀਂ ਹਾਂ। ਮੈਂ ਕਿਹਾ ਚਲੋ ਠੀਕ ਹੈ, ਅੱਛੀ ਗੱਲ ਹੈ, ਚਲੋ ਤੁਸੀਂ ਆ ਗਏ, ਉਹ ਨਹੀਂ ਆਇਆ ਤੇ ਚਲੋ ਤੁਸੀਂ ਚਲੇ ਗਏ ਹੋ, ਹਾਂ ਕੋਈ ਗੱਲ ਨਹੀਂ। ਬਹੁਤ ਦੁਖੀ ਔਰ ਬਹੁਤ ਹੀ ਦਰਿਆ ਦਿਲ, ਬੜੀ ਬਹਾਦਰ ਖਾਤੂਨ। ਮੈਂ ਉਹਨਾਂ ਦੀ ਅਕਸਰ ਗੁਫ਼ਤਗੂ ਸੁਣਨੀ ਹੁੰਦੀ ਸਾਂ, ਤੇ ਸ਼ਾਇਦ ਤੁਹਾਨੂੰ ਯਾਦ ਹੋ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੀ ਸੱਸ ਦਾ ਨਾਮ ਵੀ ਸ਼ਮਸਾ ਸੀ। 8 ਫਰਵਰੀ ਨੂੰ ਉਹਨਾਂ ਦੀ ਡੈਥ ਹੋ ਗਈ। ਬਹੁਤ ਹੀ ਪਿਆਰ ਮੁਹੱਬਤ ਵਾਲੀ ਮੇਰੀ ਸੱਸ, ਬਿਲਕੁਲ ਮੇਰੀ ਦੋਸਤ ਸਨ, ਕੋਈ ਸੱਸ ਨੂੰ ਵਾਲਾ ਸਾਡਾ ਸੀਨ ਨਹੀਂ ਸੀ ਹੈ, ਤੇ ਬਿਲਕੁਲ ਸਹੇਲੀਆਂ ਦੀ ਤਰ੍ਹਾਂ। ਤੇ ਸ਼ਮਸਾ ਜੀ ਨੂੰ ਮੈਂ ਅਕਸਰ ਸੁਣਨੀ ਹੁੰਦੀ ਸਾਂ, ਤੇ ਮੈਂ ਆਪਣੀ ਸੱਸ ਨੂੰ ਦੱਸਣਾ, मैंने कहना अम्मी आपके नाम की एक हमारी कॉलर भी आती है, ਤੇ ਮੈਂ ਉਹਨਾਂ ਨੂੰ ਦੱਸਦੀ ਹੁੰਦੀ ਸਾਂ, ਉਹਨੇ ਕਹਿਣਾ ਅੱਛਾ, ਤੇ ਮੈਂ ਤੁਹਾਨੂੰ ਉਹਨਾਂ ਦੀ ਆਵਾਜ਼ ਵੀ ਸੁਣਾਵਾਂਗੀ, ਤੁਹਾਡੀ ਵੱਡੀ ਭੈਣ ਨਾਲ ਮਿਲਦੀ ਹੈ ਬਹੁਤ। ਮਤਲਬ ਸ਼ਮਸਾ ਜੀ ਦੀ ਮੈਂ ਅਕਸਰ ਸੁਣਨੀ ਹੁੰਦੀ ਸਾਂ ਗੁਫ਼ਤਗੂ, ਔਰ ਬੜੇ ਵਿਚਾਰੇ ਮੈਂ ਕਹਿੰਦੀ ਬੜੀ ਹਿੰਮਤ ਵਾਲੀ, ਬੇਟੀਆਂ ਨੂੰ ਪਾਲਿਆ ਸੰਭਾਲਿਆ ਪੜਾਇਆ ਲਿਖਾਇਆ, ਬਹੁਤ ਬਹਾਦਰ ਖਾਤੂਨ। ਅੱਲਾਹ ਤਾਲਾ ਉਹਨਾਂ ਨੂੰ ਹਿੰਮਤ ਤੇ ਤੰਦਰੁਸਤੀ ਦੇਵੇ, ਅੱਲਾਹ ਤਾਲਾ ਜ਼ਿੰਦਗੀ ਬਹੁਤ ਜ਼ਿੰਦਗੀ ਚ ਆਸਾਨੀਆਂ ਕਰੇ ਔਰ ਖੁਸ਼ੀਆਂ ਦੇਵੇ ਅੱਲਾਹ ਉਹਨਾਂ ਨੂੰ। ਆਮੀਨ। ਔਰ ਬਹੁਤ ਯਾਦ ਆਉਂਦੇ ਨੇ ਸਾਰੇ ਜਿਹਨਾਂ ਨੂੰ ਸੁਣਨੇ, ਜਿਹੜੇ ਚਲੇ ਗਏ ਨੇ। ਇਹ ਸਾਡਾ ਗੁਲਦਸਤਾ ਬਣਿਆ ਹੁੰਦਾ ਨਾ ਮਹਿਫਿਲ, ਜਿਹਦੇ ਚ ਸਾਰੇ ਇਕੱਠੇ ਹੋ ਰਹੇ ਹੁੰਦੇ, ਔਰ ਬਹੁਤ ਖੂਬਸੂਰਤ ਗੁਫ਼ਤਗੂ ਚੱਲਦੀ ਹੈ, ਔਰ ਮੋਤੀ ਪੁਰੇ ਜਾਂਦੇ ਨੇ, ਜਦੋਂ ਫਿਰ ਬਸ ਇੱਧਰ ਉਧਰੋਂ ਕੁਝ ਨਾ ਹੋਵੇ ਤੇ। ਆਹੋ ਕੋਈ ਨਹੀਂ, ਇਹ ਵੀ ਉਹ ਕਹਿੰਦੇ ਨਜ਼ਰ ਨਹੀਂ ਲੱਗਦੀ। ਹਾਂ ਇਹ ਵੀ ਸਹੀ, ਨਜ਼ਰ ਬੱਟੂ ਹੋ ਜਾਂਦਾ। ਹਾਂ ਨਜ਼ਰ ਬੱਟੂ, ਸਹੀ ਗੱਲ। ਉਹ ਸਾਡੀਆਂ ਸਹੇਲੀਆਂ ਹੁੰਦੀਆਂ ਸੀ ਨਾ, ਤੇ ਇੱਕ ਹੀ ਸੀ ਵਿਚਾਰੀ ਦਾ ਜ਼ਰਾ ਰੰਗ ਜ਼ਰਾ ਬਹੁਤ ਹੀ ਸਾਂਵਲਾ ਸੀ, ਤੇ ਉਹਨੇ ਜਦੋਂ ਮੇਰੇ ਨਾਲ ਚੱਲਣਾ ਨਾ, ਤੇ ਉਹਨੇ ਪਿੱਛੇ ਪਿੱਛੇ ਚੱਲਣਾ, ਤੇ ਮੇਰੀ ਬਾਂਹ ਖਿੱਚ ਕੇ ਉਹਨੂੰ ਅੱਗੇ ਕਰਨਾ। ਮੈਂ ਕਹਿਣਾ ਅੱਗੇ ਚੱਲ, ਨਹੀਂ मैं पीछे चलूंगी। मैं क्यों, दिन रात लगता है। मैं कहा बकवास बंद कर, दिन रात लगता है, नाल चल, मेरा नजर बटू है, तू चल चल। मैं कह मैं तेरा नजर बटू, तू मेरा मैं फिक्र ना कर। एक दूसरे का नजर बटू, बिल्कुल ठीक है। मतलब बच्चा बहुत अच्छा टाइम गुजर जाता है दोस्तां नाल, इस तरह प्रोग्राम दे नाल गुफ्तगू सब आ जाते ने, और रंग तुसी बड़े अच्छे प्ले कर रहे हो ना। हाँ जी, और कल वाले भी बड़े अच्छे थे। वो भी अच्छे सन, कुछ ऐसे भी सी जेड़े मैं सुने ही पहली बार। हाँ मैं अच्छा मैं भी पहली बार सुनना है, तो मेरी कोशिश हुंदी मैं ले जावां हुण सारे नु सुनावां, है ना। कितना अच्छा लगदा जिस तरह तुसी पहली बार लेके आए सो ना वाला मैडम दा सॉन्ग है वे मैं चोरी चोरी। हाँ किसे नहीं सी सुनिया? हाँ नहीं सी सुनिया उस तक। हाँ तो बड़ा ही खूबसूरत सी वो मतलब चले आसी, पसंद आया सब। ते बट साहब ने ना एक और चैनल ते एक प्रोग्राम दे मन फरमाइश की थी ना, हाँ के सानू नहीं पता साडी नीलो बड़ा शानदार गांदी है, ते उन्होंने ओके चाचा साथ पर दरवाजा भी खोलू तो उन्होंने मैंने कहा कि नीलो आके ना ते ए वाला सॉन्ग सुना। तो मैं मेरी कॉल लगी, मैं गई, तो मैं कहा जरूर क्यों नहीं। मैं बट सब इतना खुश हुआ, उन्होंने मैंने इनिया दुआवां दी कि नीलो वाह तो बहुत खूबसूरत गा देता है ना। तो आरजे भी हैरान हो गया ना, तो वो कहने लगे कि वाह भट्ट साहब ने बिल्कुल सही किया। मतलब यादां रह जांदियां ने मुहब्बतां, और इन्ने अच्छे अच्छे सॉन्ग उस शौक नाल सुनदे जेड़े तुहानू कहंदे हुंदे सी, फिर प्ले करवांदे हुंदे सी। हाँ बिल्कुल, ਉਹ ਤੇ ਖਾਸ मतलब ਕਿ ਪਲੇਲਿਸਟ ਤਿਆਰ ਹੁੰਦੀ ਸੀ। ਇੱਕ ਖਾਸ ਦੌਰ ਰਿਹਾ ਹੈ ਕਿ ਜਦੋਂ ਇੱਕ ਬਕਾਇਦਾ ਮਸ਼ਵਰੇ ਦੇ ਨਾਲ ਟੌਪਿਕ ਰੱਖਿਆ ਜਾਂਦਾ ਸੀ, ਫਿਰ ਉਹ ਕੋ ਤਕਰੀਬਨ 500-700 ਬੰਦੇ ਨੂੰ ਮੈਸੇਜ ਟੋਰਦੇ ਸਨ।
ਕਿ ਜੀ ਤੁਸੀਂ ਇਹ ਕਲਾਸਿਕ ਟਾਈਮ ਦਾ ਅੱਜ ਇਹ ਮੌਜੂ ਹੈ ਤੇ ਇਹਦੇ ਤੇ ਤਿਆਰੀ ਕਰਕੇ ਆਣੀ ਤੇ ਵਾਕਈ ਹਾਏ ਹਾਏ ਹਾਂ ਇਸ ਕਿਆ ਕਦਰ ਬਾਤ। ਹਾਂਜੀ ਹਾਂਜੀ ਦੇਖੇ ਨਾ ਇਹੋ ਜਿਹੇ ਲੋਕ ਹੁਣ ਕਿੱਥੇ ਲੱਭਦੇ, ਇਸੇ ਤਰ੍ਹਾਂ ਹੀ ਬਹੁਤ ਘਟ ਗਿਆ ਇਹੋ ਬਿਲਕੁਲ ਪਿਆਰ ਸਲੂਕ ਹਾਂ ਉਹੋ ਜਿਹੀਆਂ ਚੀਜ਼ਾਂ। ਹੂੰ ਪਰ ਅੱਲਾ ਸਲਾਮਤ ਰੱਖੇ ਤਾਨੀ ਔਰ ਸਭ ਆਉਣ ਜਾਣ ਵਾਲੇ ਅੱਲਾਹ ਤਾਲਾ ਸਭ ਨੂੰ ਆਮੀਨ ਜਿਹੜੇ ਜਿਹੜੇ ਕਾਲ ਕਰਦੇ ਸੁਣਦੇ ਨੇ ਮਿਸਾਲ ਆਈ, ਅੱਛਾ ਲੱਗਿਆ ਸੁਣ ਕੇ। ਬਹੁਤ ਅੱਛਾ ਅੱਲਾਹ ਤਾਲਾ ਸਭ ਨੂੰ ਸਲਾਮਤ ਰੱਖੇ। ਬਲਕਿ ਕਾਫੀ ਚਿਰ ਬਾਅਦ ਗੋਗੋ ਦਾ ਆਣਾ ਵਾਕਈ ਮੈਨੂੰ ਮੇਰੇ ਵਾਸਤੇ ਸਰਪ੍ਰਾਈਜ਼ਿੰਗ ਹੈ ਹੈ ਨਾ? ਹਾਂ ਅਗਰ ਤੁਹਾਨੂੰ ਮੈਸੇਜ ਆਇਆ ਤੇ ਬੜੀ ਗੱਲ ਹੈ। ਹਾਂ ਗੋਗੋ ਜੀ ਜ਼ਰੂਰ ਆਓ, ਅੱਜ ਨਹੀਂ ਤੇ ਅਗਲੇ ਪ੍ਰੋਗਰਾਮ 'ਚ ਜ਼ਰੂਰ ਆਓ। ਹਾਂ ਮੈਂ ਵੀ ਤੁਹਾਡੀ ਆਵਾਜ਼ ਸੁਣਨਾ ਚਾਹਾਂਗੀ। ਬਿਲਕੁਲ ਗੋਗੋ ਜੀ ਹਾਂ ਤੁਸੀਂ ਹੁਣ ਅਗਲੇ ਪ੍ਰੋਗਰਾਮ 'ਚ ਲਾਜ਼ਮੀ ਆਉਣਾ। ਮੈਂ ਨਾਮ ਤੋਂ ਵਾਕਿਫ ਹੈ, ਮੈਂ ਉਹਨਾਂ ਦੇ ਨਾਮ ਸੁਣਿਆ ਹੋਇਆ ਹੈ। ਇੱਕ ਦੋ ਵਾਰੀ ਮੈਂ ਵੀ ਮੈਸੇਜ ਉਹਨਾਂ ਦਾ ਮਤਲਬ ਸਾਮ ਦੁਆ ਲਿਖੀ ਰੱਖੀ ਹੋਈ ਹੈ ਸ਼ੋਅ 'ਚ, ਲੇਕਿਨ ਮੈਂ ਕਦੀ ਉਹਨਾਂ ਦੀ ਆਵਾਜ਼ ਨਹੀਂ ਸੁਣੀ ਕਿਉਂਕਿ ਮੈਂ ਜ਼ਰਾ ਥੋੜਾ ਲੇਟ ਆਈ ਹੋਈ ਹਾਂ ਨਾ। ਨਹੀਂ ਤੁਸੀਂ ਲੇਟਾਂ ਪੂਰੀਆਂ ਕੀਤੀਆਂ ਹੋਈਆਂ ਨੇ ਆਪਣੀਆਂ, ਲੇਕਿਨ ਜਿਹਨੂੰ ਕਹਿੰਦੇ ਨੇ ਦੇਰ ਹੈ ਦਰੁਸਤ ਹੈ। ਬਸ ਇਸ ਤਰ੍ਹਾਂ ਹੀ ਹੈ ਕੁਝ। ਚਲੋ ਜਾਂਦੇ ਜਾਂਦੇ ਕੋਈ ਰੰਗ ਸੁਣਾਵਾ ਮੈਂ ਫਿਰ ਕਿ ਨਹੀਂ? ਜੀ ਬਿਸਮਿल्लाह ਸੁਣਾ ਦਿਓ। ਅੱਜ ਕੋਈ ਨया ਜਿਹਾ ਕਰ ਲੈਣੇ ਕੁਝ। ਕਿਸਮਤਾਂ ਦੇ ਤੇ ਜੋ ਹੋਣਗੇ ਫੈਸਲੇ, ਤੂੰ ਹੀ ਦੱਸ ਤੇਰਾ ਕੀ ਫੈਸਲਾ, ਚਾਹੀਦਾ ਕਿ ਨਹੀਂ ਤੋੜ ਦੇ ਮੇਰਾ ਦਿਲ, ਨਾ ਮੈਂ ਕਰਾਂਗੀ ਕੋਈ ਵੀ ਗਿਲਾ, ਮੈਂ ਮੈਨੂੰ ਦੱਸ ਦੇ ਦਿਲ ਦੀਆਂ ਗੱਲਾਂ, ਮੈਂ ਠਹਿਰ ਜਾਵਾਂ ਕੇ ਚੱਲਾਂ, ਰਾਵਾਂ ਨਾ ਤੇਰੀਆਂ ਮੱਲਾਂ ਮੈਰਵਾ ਹੈ ਕਿ ਅੱਜ ਕੱਲ੍ਹ ਸ਼ੀਸ਼ੇ ਨਾਲ ਹੋਣ ਗੱਲਾਂ ਬਾਤਾਂ ਤੇ ਰਹਿੰਦੀਆਂ ਨੇ ਤੇਰੇ ਨਾਲ ਇੱਕ ਮੁਲਾਕਾਤਾਂ, ਕਿ ਯਾਰਾਂ ਦਿਲੀਆਂ ਨੂੰ ਰਹਿੰਦੀਆਂ ਨੇ ਸ਼ਿਕਾਇਤਾਂ, ਮੈਂ ਕੀ ਕਰਾਂ ਕਿ ਸਪਨੇ ਸੀ ਪਲਕਾਂ ਦੇ ਨਾਲ ਚੁੱਕੇ ਕੁਲੀਆਂ ਨਿਗਾਹਾਂ ਦੇ ਉਹ ਸਾਹਮਣੇ ਨੇ ਸੱਚੇ, ਤੇ ਪਿੱਛੇ ਪਿੱਛੇ ਮੈਂ ਤੇ ਮੇਰਾ ਦਿਲ ਲੱਗੇ ਅੱਗੇ ਉੜਦੀ ਫਿਰਾਂ। ਜੀ ਸਰ ਤੇਰੀ ਖੈਰ ਹੋ ਜੇ। ਇਹ ਕਿਸੇ ਦੇ ਨਾਵੇਂ ਕਰਦੇ, ਇੰਨਾ ਸੋਹਣਾ ਗਾਇਆ। ਇਹ ਮੈਂ ਤੁਹਾਡੇ ਨਾਵੇਂ ਕੀਤਾ ਤੇ ਆਪਣੇ ਸਾਰੇ ਪਿਆਰੇ ਮੁਹੱਬਤੀ ਵੇੜਿਆਂ ਦੇ ਨਾਵੇਂ। ਚਲ ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਵੈਸੇ ਹੋਰ ਕਿਸੇ ਦੇ ਨਾਵੇਂ ਤੁਸੀਂ ਹੋਰ ਕਰਾਉਣਾ ਚਾਹੋ ਤੇ ਮੈਨੂੰ ਚੁੱਪ ਕਰਕੇ ਦੱਸ ਦੇਣਾ, ਮੈਂ ਖਿੱਚ ਕੇ ਮਾਰ ਦਾਂਗੀ। ਠੀਕ ਹੈ, ਠੀਕ ਹੋ ਤੇ ਬਾਕੀ ਮੇਰੇ ਵੀਰ ਕੋਈ ਨਹੀਂ ਆਏ ਅਜੇ, ਅੱਜ ਸਲੀਮ ਤੇ ਹੈ ਨਾ, ਆਹੋ ਉਹ ਸੁਣ ਰਹੇ ਨੇ ਤੁਹਾਨੂੰ, ਭੱਜ ਕੇ ਕੱਪੜੇ ਸੀ ਰਹੇ ਹੋਣੇ ਆ ਤੇ ਬਸ ਸਮਝ ਜਾਓ। ਉਹ ਪੁੱਠੀਆਂ ਸਿੱਧੀਆਂ ਸਲਾਈਆਂ ਲਾ ਰਿਹਾ ਹੋਣਾ ਕਿਤੇ ਨਾ ਕਿਤੇ। ਕੋਈ ਗੱਲ ਨਹੀਂ ਹੈ, ਉਹਨੇ ਗਾਣਾ ਸੁਣਦੇ ਸਾਥ ਹੀ ਉਹਦੀਆਂ ਬ੍ਰੇਕਾਂ ਫੇਲ ਹੋ ਗਈਆਂ ਹੋਣੀਆਂ, ਉਹਨੇ ਕਹਣਾ ਆ ਪਹੁੰਚਾ ਇੱਧਰ ਨੂੰ ਫੇਰਦੇ ਫਟਾਫਟ ਛੇਤੀ ਕਰ ਇਹਦੀ ਸਲਾਈ ਇੱਧਰ ਨੂੰ ਕਰਦੇ ਪਈ ਯਾਰ, ਤੂੰ ਕਰਦੇ ਮੈਂ ਬਾਅਦ ਚ ਦੇਖਣਾ। ਜਿਉਂਦੇ ਰਹੋ ਨੀਲੋ, ਬਹੁਤ ਮਿਹਰਬਾਨੀ, ਥੈਂਕ ਯੂ। ਸ਼ੁਕਰੀਆ ਜੀ, ਸਭ ਲਈ ਬਹੁਤ ਸਾਰੀਆਂ ਦੁਆਵਾਂ, ਅੱਲਾਹ ਸਲਾਮਤ ਰੱਖੇ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਲਓ ਜੀ, ਅੱਜ ਦਾ ਜਿਹੜਾ ਸਾਡਾ ਮੌਜੂ ਸੀ ਉਹਦੇ 'ਤੇ ਵੀ ਬਹੁਤ ਸਾਰੀ ਸਾਂਝ ਪਈ, ਔਰ ਹੁਸੈਨ ਮਲਾਹ ਸਾਹਿਬ ਕਰਾਚੀ ਤੋਂ ਸਾਡੇ ਨਾਲ ਨੇ, ਔਰ ਵਾਜਿਦ ਅਲੀ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਅਸਲ ਵਿੱਚ ਇਹਨਾਂ ਦੇ ਮਿਆਰ ਦੋਹਰੇ ਹੁੰਦੇ ਨੇ, ਜਿਸ ਤਰ੍ਹਾਂ ਵੀ ਇਹ ਸਾਰਾ ਮਾਮਲਾ ਕਰ ਰਹੇ ਹੁੰਦੇ ਨੇ, ਔਰ ਇਹੀ ਤਾਂ ਬੇਸਿਕਲੀ ਵਿਗਾੜ ਹੈ ਨਾ ਸਾਡੀ ਸੁਸਾਇਟੀ ਦਾ, ਕਿ ਅਸੀਂ ਉੱਤੋਂ ਕੋਚ ਹਾਂ ਔਰ ਅੰਦਰੋਂ ਕੋਚ ਹਾਂ। ਗੱਲ ਇੰਨੀ ਹੈ ਕਿ ਜਿੱਦਣ ਅਸੀਂ ਇਨਸਾਨੀਅਤ ਦੇ ਵਾਸਤੇ ਗੱਲ ਕੀਤੀ, ਨਾ ਇੱਕ ਖਾਸ ਜੈਂਡਰ ਵਾਸਤੇ ਬਲਕਿ ਸਾਰੇ ਇਨਸਾਨਾਂ ਵਾਸਤੇ ਇਕੁਅਲ ਗੱਲ ਕੀਤੀ, ਔਰ ਇਕੁਅਲ ਅਸੀਂ ਫੀਲਿੰਗਸ ਰੱਖੀਆਂ, ਔਰ ਸਾਡੇ ਜਜ਼ਬਾਤ ਇਹਤਰਾਮ ਦਾ ਦਰਜਾ ਸਾਰਿਆਂ ਵਾਸਤੇ ਇੱਕੋ ਜਿਹਾ ਹੋਇਆ, ਉਦੋਂ ਯਕੀਨੀ ਤੌਰ 'ਤੇ ਬਦਲਾਅ ਵੀ ਆਏਗਾ ਔਰ ਜ਼ੁਲਮ ਵੀ ਘਟ ਜਾਣਗੇ। ਖ਼ਤਮ ਤਾਂ ਨਹੀਂ ਹੋਣੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੈਚੁਰਲੀ ਤੌਰ 'ਤੇ ਦੋਵੇਂ ਨਾਲ ਨਾਲ ਚੱਲ ਰਹੀਆਂ ਹੁੰਦੀਆਂ ਨੇ, ਲੇਕਿਨ ਘਟਣਗੇ ਜ਼ਰੂਰ। ਅਤੇ ਸਮਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਤੇ ਮੇਰਾ। ਉਹਦੀ ਮੁਲਾਕਾਤ ਤਿਕਰ ਕਹੇ ਹੁਸੈਨ ਫਕੀਰ ਨਿਮਾਣਾ ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤਿਕਰ ਆਪਣੇ ਰੱਬ ਰੱਖਾ।